बने फिरदे जो कौम दे मालक, भेडू पाई फिरदे शेर दी खल मियाँ, खाक छाणदे फिरन सरकारियां दी, शर्म हया दी रही ना गल मियाँ। ਪੁੱਛਿਆ ਜਾ ਰਿਹਾ ਹੈ ਕਿ ਗੁਰਗੱਦੀ ਦਿਵਸ ਵੀ ਹੈ, ਭਾਈ ਪਰਮਜੀਤ ਸਿੰਘ ਪੰਜਵੜ ਦਾ ਸ਼ਹੀਦੀ ਸਮਾਗਮ ਵੀ ਹੈ, ਖਾਲਸਾ ਵਹੀਰ ਭਾਈ ਰਾਮ ਸਿੰਘ ਲੈ ਕੇ ਜਾ ਰਹੇ ਨੇ, ਫਿਰ ਚੰਡੀਗੜ੍ਹ ਦੇ ਵਿੱਚ ਕੌਮੀ ਇਨਸਾਫ ਮੋਰਚਾ ਵੀ ਹੈ, ਬਰਗਾੜੀ 'ਚ ਲੱਗਿਆ ਮੋਰਚਾ ਵੀ ਹੈ, ਵੀ ਗਿਆਨੀ ਹਰਪ੍ਰੀਤ ਸਿੰਘ ਕਿਤੇ ਨਜ਼ਰ ਨਹੀਂ ਆਉਂਦਾ, ਕਿੱਥੇ ਗਿਆ ਗਿਆਨੀ ਹਰਪ੍ਰੀਤ ਸਿੰਘ ਵੀ और वो बंगला साहब का हैड ग्रंथी ज्ञानी रणजीत सिंह भी 3 फुटियां किरपाना फड़ के, राघव चड्ढा, प्रणीति चोपड़ा और उस समागम जिहदे के केजरीवाल, भगवंत मान, ये सारियां दी शमूलीयत है, उस खड़े ने। की है जी रिंग सैरेमनी। जदों भाई अमृतपाल सिंह के मुद्दे ते इकट्ठ सद्दिया गया अकाल तख्त, तो उदों भी ਸਾਡਿਆਂ ਨੂੰ ਬਹੁਤਿਆਂ ਨੂੰ ਹੋਪਸ ਹੋਣ ਲੱਗ ਜਾਂਦੀਆਂ ਨੇ। ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਅਪੀਲ ਹੋਣੀ ਸ਼ੁਰੂ ਹੋ ਗਈ ਕਿ ਜੀ ਉਹ ਸਰਬੱਤ ਖਾਲਸਾ ਸੱਦੇ। ਭਾਈ ਅਮਰਪਾਲ ਸਿੰਘ ਨੇ ਵੀ ਅਪੀਲ ਕੀਤੀ। ਉਹ ਭਾਈ ਉਹ ਉਹਨਾਂ ਦੀ ਜਿਹੜੀ ਹੈ ਉਹ ਖੇਡ ਦੇ ਬੰਟੇ ਨੇ, ਉਹ ਉਹਨਾਂ ਦੇ ਹੀ ਬੰਟੇ ਨੇ। ਉਹ ਤੁਹਾਡੀ ਖੁੱਤੀ 'ਚ ਕਦੇ ਆ ਕੇ ਡਿੱਗ ਪੈਣ, ਤੁਹਾਨੂੰ ਲੱਗੇ ਸਾਡੇ ਹੋ ਗਏ, ਇਵੇਂ ਨਹੀਂ ਹੈ। ਭਗਵੰਤ ਮਾਨ ਨੇ ਕਿਵੇਂ ਰਿਡੀਕਿਊਲ ਕੀਤਾ ਅਕਾਲ ਤਖਤ ਦੀ ਅਥਾਰਟੀ ਨੂੰ, ਜਥੇਦਾਰ ਨੂੰ, कि जे कोई भी माड़ा मोटा भी गैरत और अणख वाला होए तो वो इन्नी जल्दी भुलदा नहीं है। इसके बावजूद कि बहुतियां नूं पता सी कि भी ये एक्टिंग का हाल की है, लेकिन उन्होंने भगवंत मान नूं जिस किस्म के छत्तर फेरे हर पॉसीबल तरीके दे नाल, क्योंकि उन्होंने लगा भी ये ज्ञानी हरप्रीत सिंह नूं नहीं रिडिक्यूल किया गया, अकाल तख्त नूं किया गया। उसे ही दिल्ली दे विच प्रोफैसर दविंदरपाल सिंह भुल्लर का केस, उसे ही केजरीवाल सरकार के थले जिन्होंने अपनी सज़ा नहीं किन्ने साल भोग लए ने, और सिर्फ उन्होंने फैसले के उत्ते जी उन्होंने कमेटी है, जी रिव्यू कमेटी है, वो उन्होंने अरैसट की फाइल के उत्ते भी बैठा होया, वही सफ़र कर रहे हैं। यानी राम सिंह खालसा वहीर उन्होंने कहा जी मैं निजी तौर पर जो डेट रखी, मैं इन्हों के कोल गया सी कि ਇਹ ਸਾਨੂੰ ਬਲ ਮਿਲੇਗਾ ਪੰਜਾਬ ਦੇ ਵਿੱਚ ਅੰਮ੍ਰਿਤ ਸੰਚਾਰ ਲਹਿਰ ਨੂੰ ਕਿ ਤੁਸੀਂ ਸ਼ਮੂਲੀਅਤ ਕਰੋ। ਤੇ ਉਹਨਾਂ ਨੇ ਕਹਿੰਦਾ ਜੀ ਮੈਨੂੰ ਇਹ ਕਿਹਾ ਸੀ ਕਿ ਵੀ ਮੈਨੂੰ ਕੋਈ ਰੁਝੇਵਾਂ ਹੈਗਾ ਬਹੁਤ ਜ਼ਰੂਰੀ, ਮੈਂ ਆ ਨਹੀਂ ਸਕਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਔਰ ਜਮਾਂ। ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आयां नूं प्रोग्राम सचो सच विच बहुत शुक्रिया जी। डॉक्टर साहब, अज 15 मई 2023 पहली जेठ नानकशाही संमत 555 का दिन है। तो डॉक्टर साहब, प्रोग्राम शुरू करने तो पहला सिर्फ दर्शकों ते श्रोतिਆਂ ਨੂੰ हमेशा तरह दस व्यूअर्स, जे तुसीं हक सच इंसाफ ते पैरा दिन दा इक्को एक चैनल TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। व्यूअर्स, जे तुसीं TV 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ व्यूअर्स, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਅੱਜ ਦੇ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਪਹਿਲਾਂ ਆਪਾਂ ਪਹਿਲੇ ਇਸ਼ੂ ਦੇ ਉੱਪਰ ਗੱਲਬਾਤ ਕਰਾਂਗੇ ਪਹਿਲੇ ਸੈਗਮੈਂਟ ਦੇ ਵਿੱਚ। ਸੋ ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਜਿਹੜਾ ਹੈ ਮੀਰੀ ਪੀਰੀ ਦੇ ਸਥਾਨ ਦੀ ਪ੍ਰਤੀਨਿਧਤਾ ਕਰਦਾ ਹੈ। ਸੋ ਇਸ ਦਾ ਰੁਤਬਾ ਅਕਾਲ ਤਖਤ ਅਕਾਲ ਪੁਰਖ ਦੇ ਤਖਤ ਵਾਂਗ ਕਿਸੇ ਦੁਨਿਆਵੀ ਰਾਜੇ ਮਹਾਰਾਜੇ ਦਾ ਮੁਹਤਾਜ ਨਹੀਂ ਹੈ। ਪਰ ਵਰਤਮਾਨ ਸਮੇਂ ਵਿੱਚ ਬਾਦਲ ਟੱਬਰ ਦੇ ਥਾਪੇ ਜਥੇਦਾਰਾਂ ਨੇ ਅਕਾਲ ਤਖਤ ਸਾਹਿਬ ਦੀ ਮਾਣ ਉੱਚਤਾ ਅਤੇ ਮਾਣ ਸਨਮਾਨ ਨੂੰ ਸੱਟ ਮਾਰਨ ਵਿੱਚ ਜਿਹੜੀ ਕੋਈ ਕਸਰ ਨਹੀਂ ਛੱਡੀ।
ਸੋ ਇਸ ਦੀ ਤਾਜ਼ਾ ਉਦਾਹਰਨ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਡਾ ਦੀ ਰਿੰਗ ਸੈਰੇਮਨੀ ਵਿੱਚ ਸ਼ਮੂਲੀਅਤ ਹੈ। ਸੋ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਅਤੇ ਸਭ ਪਾਸੇ ਇਹਨਾਂ ਨੂੰ ਲਾਨਤਾਂ ਪਾਈਆਂ ਜਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੁਹਾਡੇ ਵੀਕਐਂਡ ਤੋਂ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਉਹਨਾਂ ਸਾਰੀਆਂ ਹੀ ਸੰਗਤਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ। ਦੁਨੀਆ ਭਰ ਦੇ ਵਿੱਚ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ ਬੀਤੇ ਐਤਵਾਰ ਦੁਨੀਆ ਭਰ 'ਚ ਹੋਏ। ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਨੇ ਉਹਨਾਂ ਦੇ ਜੱਦੀ ਪਿੰਡ ਪੰਜਵੜ ਵਿਖੇ, ਜਿੱਥੇ ਉਹਨਾਂ ਦੀ ਅੰਤਮ ਅਰਦਾਸ ਕੀਤੀ ਗਈ, ਉਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਲਗਭਗ ਸਾਰੀਆਂ ਹੀ ਪੰਥਕ ਧਿਰਾਂ ਦੇ ਆਗੂ ਨੁਮਾਇੰਦੇ ਤਾਂ ਮੌਜੂਦ ਸਨ ਹੀ, ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਅਸੀਂ ਆਪਣੀ TV 84 ਦੀ ਪੰਜਾਬ ਟੀਮ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਪੰਜਵੜ ਦੇ ਸਮਾਗਮ ਨੂੰ ਲਾਈਵ ਕਵਰ ਕੀਤਾ। ਹਾਲਾਂਕਿ ਪਿਛਲੇ ਦਿਨਾਂ ਤੋਂ ਜੋ ਕੁਝ ਪੰਜਾਬ 'ਚ ਚੱਲ ਰਿਹਾ ਹੈ, ਕਾਫੀ ਉਸ ਦਾ ਅਸਰ ਸਾਡੇ ਕੰਮ ਤੇ ਵੀ ਪਿਆ, ਕਿਉਂਕਿ ਬਹੁਤ ਜ਼ਿਆਦਾ ਹਰਾਸ ਕੀਤਾ ਗਿਆ ਜਿਹੜੇ ਇਸ ਦੇ ਲਈ ਕੰਮ ਕਰਨ ਵਾਲਿਆਂ ਨੇ। ਫਿਰ ਵੀ ਅਸੀਂ ਇਸ ਨੂੰ ਯਕੀਨੀ ਬਣਾਇਆ ਕਿ ਇਸ ਪ੍ਰੋਗਰਾਮ ਨੂੰ ਲਾਈਵ ਕਵਰ ਕੀਤਾ ਜਾਏ। ਬਾਹਰਲੇ ਮੁਲਕਾਂ 'ਚ ਵੀ, ਕਿਉਂਕਿ ਜਿਵੇਂ ਅਸੀਂ ਆਪਣੇ ਲਾਸਟ ਪ੍ਰੋਗਰਾਮ 'ਚ ਦੱਸਿਆ ਸੀ ਕਿ ਪਹਿਲੀ ਕਾਲ ਜਿਹੜੀ ਪੰਥਕ ਜਥੇਬੰਦੀਆਂ ਵੱਲੋਂ ਦਿੱਤੀ ਗਈ ਕਿ ਹਰ ਗੁਰਦੁਆਰੇ 'ਚ ਉਹਨਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਹੋਣ। ਉਸ ਤੋਂ ਬਾਅਦ ਵੱਡੇ ਪੈਮਾਨੇ ਦੇ ਉੱਤੇ ਕੋਈ ਕੇਂਦਰੀ ਸਮਾਗਮ ਵੀ ਈਸਟ ਕੋਸਟ 'ਤੇ ਹੋਏਗਾ। ਸੋ ਅਸੀਂ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਗੁਰਦੁਆਰਾ ਸਾਹਿਬ, ਜਿੱਥੇ ਫਰਾਈਡੇ ਜਿਹੜਾ ਸਾਂਝੇ ਤੌਰ 'ਤੇ ਅਖੰਡ ਪਾਠ ਸਾਹਿਬ ਰੱਖਿਆ ਗਿਆ ਸੀ, ਉਸ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਔਰ ਵੱਡੀ ਗਿਣਤੀ 'ਚ ਸਿੱਖ ਸੰਗਤਾਂ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ, ਬੇਸ਼ੱਕ ਪਿਛਲੇ 20 ਤੋਂ ਜ਼ਿਆਦਾ ਸਾਲਾਂ ਦੇ ਸਮੇਂ ਤੋਂ ਭਾਈ ਪੰਜਵੜ ਜੁਝਾਰੂ ਲਹਿਰ ਦੇ ਵਿੱਚ ਐਕਟਿਵ ਨਹੀਂ ਸਨ, ਲੇਕਿਨ ਕਿਵੇਂ ਕੌਮ ਦੇ ਅੰਦਰ ਜਿਹੜੀ ਉਹਨਾਂ ਦੀ ਕੁਰਬਾਨੀ 4 ਦਹਾਕਿਆਂ ਦੀ ਔਰ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ, ਜਿਵੇਂ ਕਿ ਅਸੀਂ ਅੱਗੇ ਵੀ ਦੱਸਿਆ ਸੀ ਕਿ ਉਹਨਾਂ ਦੇ ਮਾਤਾ ਜੀ ਨੂੰ ਵੀ 10-11 ਮਹੀਨੇ ਰੱਖ ਕੇ ਟੌਰਚਰ ਕਰਕੇ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ। ਉਹਨਾਂ ਦਾ ਭਰਾ ਰਾਜਵਿੰਦਰ ਸਿੰਘ ਰਾਜੂ, ਛੋਟਾ ਭਰਾ, ਉਹਨੂੰ ਟੌਰਚਰ ਕਰਕੇ ਸ਼ਹੀਦ ਕੀਤਾ ਗਿਆ, ਗਾਇਬ ਕਰ ਦਿੱਤਾ ਗਿਆ। ਔਰ ਉਹਨਾਂ ਦੇ 3 ਭਰਾ ਜਿਹੜੇ, ਉਹਨਾਂ ਨੂੰ ਇੰਨਾ ਟੌਰਚਰ ਕੀਤਾ ਗਿਆ ਕਿ ਉਹ ਜਦੋਂ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜਾ ਸਮਾਗਮ ਬਾਬਾ ਗੁਰਬਖਸ਼ ਸਿੰਘ ਬੁੰਗਾ 'ਚ ਰੱਖਿਆ ਸੀ, ਉਹਨਾਂ ਦੀ ਯਾਦ ਉਹਦੇ 'ਚ ਸ਼ਮੂਲੀਅਤ, ਤੇ ਸਾਰੇ ਹੀ ਜਿਹੜੇ ਨੇ ਫੌੜੀਆਂ ਦੇ ਸਹਾਰੇ ਨੇ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਟੌਰਚਰ ਕੀਤਾ ਗਿਆ। ਲੇਕਿਨ ਜਿਹੜੀ ਚੜ੍ਹਦੀ ਕਲਾ ਦੀ ਆਵਾਜ਼ ਸੀ, ਉਹਨਾਂ ਦੇ ਭਰਾ ਜਦੋਂ ਮੀਡੀਆ ਨੇ ਉਹਨਾਂ ਦੇ ਸਾਹਮਣੇ ਮਾਈਕ ਕੀਤਾ ਤਾਂ ਉਹਨਾਂ ਨੇ ਕਿਹਾ, ਭਾਈ ਸਾਨੂੰ ਆਪਣੇ ਭਰਾ ਤੇ ਫਖਰ ਹੈ, ਉਹਨੇ ਜਿਹੜਾ ਰਸਤਾ ਚੁਣਿਆ ਸੀ ਉਹਨੇ ਪਿੱਠ ਨਹੀਂ ਦਿਖਾਈ, ਤੇ ਅਸੀਂ ਕੌਮ ਨੂੰ ਇਹੀ ਅਪੀਲ ਕਰਦੇ ਹਾਂ ਕਿ ਭਾਈ ਖਾਲਿਸਤਾਨ ਕਾਇਮ ਕਰੋ, ਇਸ ਤੋਂ ਬਿਨਾਂ ਸਿੱਖਾਂ ਦੇ ਮਸਲੇ ਹੱਲ ਨਹੀਂ ਹੋਣੇ। ਸੋ ਇਹ ਹੈ ਜਿਹੜੀ ਰੈਜ਼ਿਲੀਅੰਸ ਹੈ, ਜਿਸ ਤੋਂ ਦੁਸ਼ਮਣ ਘਬਰਾਉਂਦਾ ਹੈ ਕਿ ਇੰਨਾ ਕੁਛ ਸਹਾਰ ਕੇ ਵੀ ਅੱਜ ਜਿਹੜਾ ਹੈ ਉਹਨਾਂ ਦੀ ਉਹੀ ਚੜ੍ਹਦੀ ਕਲਾ ਕਾਇਮ ਹੈ। ਇਸੇ ਤਰ੍ਹਾਂ ਨਿਊ ਜਰਸੀ ਦੇ ਸਾਰੇ ਗੁਰਦੁਆਰਿਆਂ 'ਚ ਸਾਨੂੰ ਗਲੈਨ ਰੌਕ ਤੋਂ ਵੀ ਸੱਦਾ ਸੀ, ਲੇਕਿਨ ਅਸੀਂ ਕਿਉਂਕਿ ਰਿਚਮੰਡ ਹਿੱਲ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ, ਵਰਜੀਨੀਆ ਤੋਂ ਸਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਉਹਨਾਂ ਨੇ ਪਿਕਚਰਸ ਵੀ ਭੇਜੀਆਂ, ਪਰ ਅੱਜ ਸਾਡੀ ਟੈਕਨੀਕਲ ਟੀਮ ਦੇ ਮੈਂਬਰ ਕੁਝ ਛੁੱਟੀ 'ਤੇ ਨੇ, ਸੋ ਅਸੀਂ ਸਾਰਾ ਉਸ ਤਰ੍ਹਾਂ ਕਵਰ ਨਹੀਂ ਕਰ ਪਾ ਰਹੇ। ਸੋ ਗੁਰਦੁਆਰਾ ਸਿੰਘ ਸਭਾ ਵਿਖੇ ਬਹੁਤ ਜਿਹੜਾ ਯਾਦਗਾਰੀ ਸਮਾਗਮ ਹੋਇਆ, ਉਸ ਦੇ ਵਿੱਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਦੀ ਸ਼ਮੂਲੀਅਤ ਸੀ। ਔਰ ਸਾਰੇ ਹੀ ਮੁਲਕਾਂ 'ਚ, ਕੈਨੇਡਾ 'ਚ, ਜਰਮਨ, ਯੂਰਪ, ਸਾਊਥ ਅਮਰੀਕਾ ਤੱਕ ਜਿੱਥੇ ਜਿੱਥੇ ਵੀ ਇਹ ਸਮਾਗਮ ਹੋਏ, ਉੱਥੇ ਇਸ ਮੌਕੇ 'ਤੇ ਖਾਸ ਤੌਰ 'ਤੇ ਭਾਈ ਜਗਤਾਰ ਸਿੰਘ ਹਵਾਰਾ ਦਾ ਮੈਸੇਜ ਪੜ੍ਹਿਆ ਗਿਆ। ਔਰ ਗੁਰਦੁਆਰਾ ਰਿਚਮੰਡ ਹਿੱਲ ਦੇ ਸਮਾਗਮ 'ਚ ਭਾਈ ਹਿੰਮਤ ਸਿੰਘ, ਜਿਹੜੇ ਕੋਆਰਡੀਨੇਟਰ ਨੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ, ਵਰਲਡ ਸਿੱਖ ਪਾਰਲੀਮੈਂਟ ਦੇ ਵੀ ਕੋਆਰਡੀਨੇਟਰ ਨੇ, ਉਹਨਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਦਾ ਮੈਸੇਜ ਪੜ੍ਹਿਆ। ਵਰਜੀਨੀਆ ਸਿੰਘ ਸਭਾ ਦੇ ਦੀਵਾਨ 'ਚ ਭਾਈ ਨਰਿੰਦਰ ਸਿੰਘ ਹੋਰਾਂ ਨੇ ਇਹ ਮੈਸੇਜ ਸੰਗਤਾਂ ਨਾਲ ਸਾਂਝਾ ਕੀਤਾ। ਇਸੇ ਤਰ੍ਹਾਂ ਭਾਈ ਵਧਾਵਾ ਸਿੰਘ, ਜਿਨ੍ਹਾਂ ਨੇ ਉਹਨਾਂ ਦੀ ਚਿਖਾ ਨੂੰ ਅੱਗ ਦਿੱਤੀ ਹੈ, ਉਹਨਾਂ ਦਾ ਮੈਸੇਜ ਵੀ ਸੰਗਤਾਂ ਦੇ ਨਾਲ ਦੁਨੀਆ ਭਰ ਦੇ ਵਿੱਚ ਸਾਂਝਾ ਕੀਤਾ ਗਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਜਦੋਂ ਅਸੀਂ ਸੰਘਰਸ਼ ਦੀ ਗੱਲ ਕਰਦੇ ਹਾਂ ਤੇ 40 ਸਾਲ ਬਾਅਦ ਅਸੀਂ ਲਗਭਗ ਗੱਲ ਕਰ ਰਹੇ ਹਾਂ ਕਿ ਇਹਨਾਂ ਵਰ੍ਹਿਆਂ ਦੇ ਵਿੱਚ ਭਾਰਤੀ ਹਕੂਮਤ, ਉਹਨਾਂ ਦੇ ਪ੍ਰੋਪੇਗੈਂਡਾ ਤੰਤਰ ਨੇ ਜਿਸ ਕਿਸਮ ਦੀ ਬਦਨਾਮੀ
ਮੂਵਮੈਂਟ ਦੀ ਕਰਨ ਦੀ ਕੋਸ਼ਿਸ਼ ਕੀਤੀ। ਜੋ ਉਹਨਾਂ ਦੇ ਕੋਲ ਪ੍ਰਚਾਰ ਸਾਧਨ ਨੇ, ਆਤੰਕਵਾਦ, ਅਲਗਾਵਵਾਦ, ਉਗਰਵਾਦ ਔਰ ਜੁਝਾਰੂ ਲੀਡਰਾਂ ਦੀ ਜਿਹੜੇ ਖਾਸ ਤੌਰ 'ਤੇ ਆਗੂ ਰੋਲ ਦੇ ਵਿੱਚ ਸਨ, ਜਿਨ੍ਹਾਂ 'ਚ ਪੰਜਵੜ ਵੀ ਸ਼ਾਮਲ ਸਨ, ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ। ਕਦੇ ਉਹਨਾਂ ਨੂੰ ਇਖਲਾਕੀ ਤੌਰ ਦੇ ਉੱਤੇ ਜਿਹੜਾ ਉਹ ਨਾ ਪੱਖੀ ਉਹਨਾਂ ਦਾ ਇਮੇਜ ਦੇਣ ਦੀ ਕੋਸ਼ਿਸ਼ ਕੀਤੀ ਗਈ। ਔਰ ਹੁਣ ਵੀ ਇੱਕ ਦੋ ਇਸ ਕਿਸਮ ਦੇ ਸਿੱਖ ਸਫਾਂ ਦੇ ਵਿੱਚੋਂ ਵੀ ਲੀਡਰ ਨਿਕਲੇ ਨੇ ਜਿਨ੍ਹਾਂ ਨੇ ਭਾਈ ਪਰਮਜੀਤ ਸਿੰਘ ਪੰਜਵੜ, ਜਿਨ੍ਹਾਂ ਨੂੰ ਸਪੌਂਟੇਨੀਅਸ ਦੁਨੀਆ ਭਰ 'ਚ ਸਿੱਖ ਸੰਗਤਾਂ ਦਾ ਪਿਆਰ ਮਿਲਿਆ, ਪਰ ਉਹਨਾਂ ਨੇ ਇਹ ਕਹਿਣ ਦੀ ਹਿਕਾਮਤ ਕੀਤੀ ਕਿ ਜੀ ਅਸੀਂ ਉਹਨਾਂ ਨੂੰ ਸ਼ਹੀਦ ਨਹੀਂ ਮੰਨਦੇ ਕਿਉਂਕਿ ਉਹਨਾਂ ਨੇ ਅਮਕੇ ਮੌਕੇ ਆਹ ਐਕਟੀਵਿਟੀ ਕੀਤੀ ਔਰ ਇਸ ਕਰਕੇ ਮੂਵਮੈਂਟ ਜਿਹੜੀ ਆ ਉਹਦਾ ਨੁਕਸਾਨ ਹੋਇਆ। ਸ਼ਰਮ ਆਉਣੀ ਚਾਹੀਦੀ ਹੈ ਇਸ ਕਿਸਮ ਦੇ ਲੋਕਾਂ ਨੂੰ। ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਹੈ ਕਿ ਜਿਹੜੇ ਲੋਕ ਇਹ ਦਾਅਵਾ ਕਰਦੇ ਨੇ ਜੀ ਅਸੀਂ ਇੰਨੇ ਸਾਲਾਂ ਤੋਂ ਪੰਥਕ ਪੇੜ 'ਚ ਫਲਾਂ ਧਿਰ ਨਾਲ, ਫਲਾਂ ਪਾਰਟੀ ਨਾਲ ਲੱਗੇ, ਕਿਉਂਕਿ ਇਹ ਵਰਤਾਰਾ ਇਹ ਨਹੀਂ ਹੈ ਵੀ ਇਹ ਸਾਨੂੰ ਹੁਣ ਮਹਿਸੂਸ ਹੁੰਦਾ। ਜਦੋਂ ਦੀਪ ਸਿੱਧੂ ਜਾਂ ਈਵਨ ਸਿੱਧੂ ਮੂਸੇਵਾਲਾ ਦੇ ਹਵਾਲੇ ਨਾਲ ਵੀ ਜਿਨ੍ਹਾਂ ਨੇ ਇਸ ਪੱਖੀ ਨੈਗੇਟਿਵ ਕੀਤੀਆਂ ਸੀ, ਉਦੋਂ ਵੀ ਇਹੀ ਲਾਈਨ ਲਈ ਸੀ। ਔਰ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਵੀ ਜਿਨ੍ਹਾਂ ਨੂੰ ਉਹਦੇ 'ਚ ਹਰ ਚੀਜ਼ ਸਾਜ਼ਿਸ਼ ਹੀ ਨਜ਼ਰ ਆਉਂਦੀ ਹੈ। ਹਾਲਾਂਕਿ ਇਸ ਵਾਰ ਭਾਈ ਪੰਜਵੜ ਦੇ ਮਾਮਲੇ 'ਚ ਆਲਮੋਸਟ ਸਾਰੀਆਂ ਹੀ ਧਿਰਾਂ ਔਰ ਇੰਡੀਵਿਜੂਅਲ ਜਿਹੜੇ ਨੇ ਉਹ ਨਿਤਰੇ ਨੇ ਪੂਰੀ ਮੂਵਮੈਂਟ ਦੇ ਹੱਕ ਦੇ ਵਿੱਚ ਵੀ। ਸਰ ਸਿਮਰਨਜੀਤ ਸਿੰਘ ਮਾਨ ਵੀ ਇਸ ਪੱਖੋਂ ਪਿੰਡ ਪੰਜਵੜ ਵੀ ਗਏ ਔਰ ਉਹਨਾਂ ਨੇ ਪਰਿਵਾਰ ਨਾਲ ਵੀ ਹਮਦਰਦੀ ਕੀਤੀ। ਔਰ ਇਸੇ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਸਮਾਗਮ 'ਚ ਵੀ ਆਲਮੋਸਟ ਸਾਰੀਆਂ ਧਿਰਾਂ ਦੀ ਸ਼ਮੂਲੀਅਤ ਹੀ ਰਹੀ ਹੈ। ਪਰ ਕਿਸੇ ਇਕੱਲੇ ਕਾਰੇ ਦਾ ਵਰਤਾਰਾ ਕਿਸੇ ਨੂੰ ਖੁਸ਼ ਕਰਨ ਦੇ ਲਈ ਇਹ ਇੱਕ ਸ਼ਰਮਨਾਕ ਗੱਲ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਲੈਗੇਸੀ, ਜਿਹੜਾ ਵਿਰਸਾ ਸਾਡੇ ਇਹਨਾਂ ਜਰਨੈਲਾਂ ਨੇ ਡਿਫਾਈਂਸ ਦੇ ਨਾਲ ਆਪਣੇ ਕੌਮੀ ਕਾਰ ਖਾਲਿਸਤਾਨ ਦੇ ਲਈ ਅਖੀਰਲੇ ਸਾਹ ਤੱਕ, ਔਰ ਕਈ ਉਹਨਾਂ ਦੇ ਜਿਹੜੇ ਨਜ਼ਦੀਕੀ ਸਾਥੀ ਉਹ ਦੱਸਦੇ ਸੀ, ਕਹਿੰਦੇ ਕਿ ਭਾਈ ਜਦੋਂ ਭਾਵੇਂ ਉਹ ਪਿਛਲੇ 30 ਸਾਲਾਂ ਤੋਂ ਹੀ ਹੁਣ ਜਲਾਵਤਨੀ 'ਚ ਸਨ, ਪਰ ਉਹ ਹਮੇਸ਼ਾ ਅਰਦਾਸ ਇਹੀ ਕਰਦੇ ਸੀ ਗੁਰੂ ਅੱਗੇ ਕਿ ਮਹਾਰਾਜ ਮੈਨੂੰ ਸ਼ਹੀਦੀ ਬਖਸ਼ਣਾ, ਮੈਂ ਅੱਡੀਆਂ ਰਗੜ ਕੇ ਜਿਹੜਾ ਉਹ ਬਿਸਤਰੇ ਤੇ ਨਾ ਮਰਾਂ। ਔਰ ਇਹ ਵੀ ਬੇਸ਼ੱਕ ਇਹ ਜੋ ਭਾਰਤੀ ਏਜੰਸੀਆਂ ਨੇ ਕਰਤੂਤ ਕੀਤੀ ਹੈ ਇਹਦੇ ਲਈ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਏਗਾ। ਇਹ ਹਮੇਸ਼ਾ ਹੀ ਸਿੱਖ ਕੌਮ ਦਾ ਵੀ ਇਹ ਬਿਰਧ ਹੈ ਗੁਰੂ ਦੇ ਆਸਰੇ ਕਿ ਭਾਜੀ ਅਸੀਂ ਮੋੜਦੇ ਹਾਂ, ਇਹ ਸਾਰਾ ਹਿਸਾਬ ਰੱਖਿਆ ਜਾ ਰਿਹਾ ਹੈ ਇਸ ਸਾਰੇ ਦੇ ਲਈ। ਲੇਕਿਨ ਅਸੀਂ ਜਦੋਂ ਸਿੱਖ ਦੀ ਭਾਵੇਂ ਉਹ ਇੱਕ ਸੇਫ ਨਿਕਲ ਕੇ ਭਾਰਤੀ ਕਬਜ਼ੇ ਵਾਲੇ ਪੰਜਾਬ ਤੋਂ ਇੱਕ ਸੁਰੱਖਿਅਤ ਧਰਤੀ ਤੇ ਚਲੇ ਗਏ, ਪਰ ਉਹਨਾਂ ਨੂੰ ਇਹੀ ਸੀ ਕਿ ਭਾਈ ਮੇਰਾ ਜਿਹੜਾ ਅੰਤ ਹੈ ਉਹ ਸ਼ਹਾਦਤ ਦੇ ਨਾਲ ਹੋਏ, ਨਾ ਕਿ ਕਿਸੇ ਬਿਮਾਰੀ ਜਾਂ ਕਿਸੇ ਨਾਲ। ਔਰ ਉਹਨਾਂ ਨੇ ਕਿਹਾ ਜੀ ਕਿ ਭਾਵੇਂ ਕੰਮ ਇਹ ਏਜੰਸੀਆਂ ਦਾ, ਪਰ ਜੇ ਹੁਣ ਸਿੱਖ ਨੇ ਗੁਰੂ ਤੋਂ ਸ਼ਹਾਦਤ ਮੰਗੀ ਹੈ ਤੇ ਗੁਰੂ ਨੇ ਕੋਈ ਤਾਂ ਭਾਣਾ ਵਰਤਾਣਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸ਼ਹੀਦ ਦਾ ਰੁਤਬਾ ਫਿਰ ਜਦੋਂ ਅਸੀਂ ਆਪਣੀ ਅਰਦਾਸ ਵੀ ਕਰਦੇ ਹਾਂ ਤੇ 10 ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰਨ ਤੋਂ ਬਾਅਦ ਫਿਰ ਸ਼ਹੀਦਾਂ ਦੀ ਗਾਥਾ ਜਿਹੜੀ ਹੈ ਉਹ ਸਾਡੀ ਅਰਦਾਸ ਦਾ ਹਿੱਸਾ ਹੁੰਦੀ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹਦੇ ਬਾਵਜੂਦ ਕਿ ਇਹਨਾਂ 4 ਦਹਾਕਿਆਂ 'ਚ ਭਾਰਤੀ ਹਕੂਮਤ ਨੇ ਟਿੱਲ ਲਾ ਲਿਆ ਮੂਵਮੈਂਟ ਨੂੰ ਨੈਗੇਟ ਕਰਨ ਦੇ ਲਈ, ਪਰ ਦੁਨੀਆ ਭਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਯਾਦ ਸਮਾਗਮ ਹੋਣੇ, ਉਹਨਾਂ ਨੂੰ ਸ਼ਹੀਦ ਦਾ ਰੁਤਬਾ ਔਰ ਜਿਸ ਕਦਰ ਉਹਨਾਂ ਦੇ ਲਈ, ਉਹਨਾਂ ਦੇ ਪਰਿਵਾਰ ਲਈ ਪਿਆਰ ਔਰ ਸਤਿਕਾਰ ਉਮੜਿਆ, ਉਹ ਦੱਸਦਾ ਹੈ ਕਿ ਸਾਡੀ ਖਾਲਿਸਤਾਨ ਦੀ ਮੂਵਮੈਂਟ ਚੜ੍ਹਦੀ ਕਲਾ ਵੱਲ ਜਾ ਰਹੀ ਹੈ। ਵੀਕਐਂਡ ਦੇ ਉੱਤੇ ਜਿੱਥੇ ਇੱਕ ਪਾਸੇ 4 ਚਫੇਰੇ ਭਾਵੁਕਤਾ ਸੀ ਕਿਉਂਕਿ ਇੱਕ ਕੌਮੀ ਨਾਇਕ ਨੂੰ ਅਸੀਂ ਯਾਦ ਕਰ ਰਹੇ ਸੀ, ਉੱਥੇ ਵੀਕਐਂਡ ਸੈਚਰਡੇ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਗੱਦੀ ਦਿਵਸ ਵੀ ਸੀ। ਔਰ ਜਦੋਂ ਅਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦੇ ਹਾਂ, ਫਿਰ ਅਕਾਲ ਤਖਤ ਸਾਹਿਬ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ, ਉਸ ਦੀ ਬਾਤ ਪੈਂਦੀ ਹੈ। ਫਿਰ 14 ਮਈ 12 ਮਈ ਦਾ ਦਿਨ ਜਿਹੜਾ ਹੈ ਉਹ ਸਰਹੰਦ ਫਤਿਹ ਦਿਵਸ ਸੀ, ਜਿਸ ਦਿਨ 800 ਸਾਲ ਦੇ ਇਤਿਹਾਸ ਨੂੰ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਥੱਲੇ ਸਧਾਰਨ ਕਿਰਤੀ ਗੁਰਸਿੱਖਾਂ ਨੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ। ਚਾਪੜਚਿੜੀ ਦੇ ਮੈਦਾਨ 'ਚ ਫਤਿਹ ਤੋਂ ਬਾਅਦ 13 ਮਈ ਨੂੰ ਸਰਹੰਦ ਦੀਆਂ ਬਰੂਹਾਂ ਦੇ ਅੰਦਰ ਵੜ ਕੇ ਫਤਿਹ ਕਰਕੇ ਸਰਹੰਦ ਨੂੰ 14 ਮਈ ਨੂੰ ਫਿਰ ਫਤਿਹਗੜ੍ਹ ਸਾਹਿਬ ਦੇ ਮੁਕਾਮ ਦੇ ਉੱਤੇ ਖਾਲਸਾਈ ਪਰਚਮ ਝੁਲਾ ਕੇ ਪਹਿਲਾ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ, ਪਰ ਜਿਸ ਨੂੰ ਸਮਰਪਿਤ ਗੁਰੂ ਸਾਹਿਬ ਨੂੰ ਕੀਤਾ ਗਿਆ ਸੀ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ,
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਕਿ ਦੇਗ ਤੇਗ ਫਤਿਹ ਤੇ ਅਟੁੱਟ ਬਖਸ਼ਿਸ਼ਾਂ ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀਆਂ। ਬਿਲਕੁਲ ਇਹ ਸ਼ਾਹੀ ਸਟੈਂਪ ਦੇ ਉੱਤੇ ਇਹ ਅਲਫਾਜ਼ ਸਨ। ਔਰ ਜਿਹੜਾ ਸਿੱਕਾ ਚਲਾਇਆ ਗਿਆ ਨਵੇਂ ਉਸ ਸਿੱਖ ਰਾਜ ਦਾ ਜਿਹੜਾ ਪਹਿਲਾ ਸਿੱਕਾ ਸੀ ਉਸ ਤੇ ਇਬਾਰਤ ਸੀ ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਫਜ਼ਲ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ। ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ ਜੀ ਕਿ ਇਹ ਗੁਰੂ ਨਾਨਕ ਸਾਹਿਬ ਦੀ ਤੇਗ ਔਰ ਗੁਰੂ ਕਲਗੀਧਰ ਪਾਤਸ਼ਾਹ ਸ਼ਾਹਾਂ ਦੇ ਸ਼ਹਿਨਸ਼ਾਹ ਉਹਨਾਂ ਦੀ ਬਖਸ਼ਿਸ਼ ਨਾਲ ਇਹ ਫਤਿਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀ। ਜੀ ਹੁਣ ਇਹ ਦਿਨ ਬਹੁਤ ਅਹਿਮੀਅਤ ਵਾਲੇ ਸਨ। ਜ਼ਾਹਰ ਹੈ ਕਿ ਇੱਕ ਪਾਸੇ ਜਿੱਥੇ ਪੰਜਵੜ ਉਹਨਾਂ ਦੀ ਯਾਦ 'ਚ ਬਾਬਾ ਗੁਰਬਖਸ਼ ਸਿੰਘ ਦੇ ਬੁੰਗੇ ਅਕਾਲ ਤਖਤ ਦੇ ਨੇੜੇ ਭੋਗ ਪੈ ਰਿਹਾ ਸੀ, ਉਸ ਤੋਂ ਅਗਲੇ ਦਿਨ ਉਹਨਾਂ ਦੇ ਪਿੰਡ ਦੇ ਵਿੱਚ ਸਮਾਗਮ ਸੀ। ਬੰਦੀ ਛੋੜ ਜਿੱਥੇ ਅਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦੇ ਤੇ ਇਧਰ ਮੋਹਾਲੀ ਔਰ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਵੀ ਚੱਲ ਰਿਹਾ। ਫਿਰ ਗੁਰੂ ਗ੍ਰੰਥ ਸਾਹਿਬ ਉਸ ਦੇ ਅਪਮਾਨ ਦਾ ਬਦਲਾ ਲੈਂਦਿਆਂ ਜਿਨ੍ਹਾਂ ਨੇ ਪੀਸਫੁਲੀ ਜਿਹੜਾ ਕੁਛ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਨਾਲ ਵੀ ਕੀ ਵਾਪਰਿਆ ਔਰ ਜਿਹੜਾ ਮੋਰਚਾ ਬਰਗਾੜੀ ਚੱਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹਿਸਾਬ ਮੰਗਦੇ ਉਹ ਵੀ ਚੱਲ ਰਿਹਾ ਬਰਾਬਰ। ਲੇਕਿਨ ਜਿਹੜੀ ਗੱਲ ਇਹ ਸਾਰੇ ਇਹਨਾਂ ਦੇ ਬਾਵਜੂਦ ਕਿ ਇਹ ਖਬਰਾਂ ਮੁੱਖ ਤੌਰ ਦੇ ਉੱਤੇ ਸਾਰੇ ਪਾਸੇ ਸਨ, ਜਿਹੜਾ ਫਤਿਹ ਦਿਵਸ ਵੀ ਸੈਲੀਬ੍ਰੇਟ ਹੋਇਆ, ਨਗਰ ਕੀਰਤਨ ਵੀ ਇਸ ਦੀ ਯਾਦ 'ਚ ਨਿਕਲਿਆ, ਪਰ ਜਿਹੜੀ ਹਿਰਦੇ ਵਲੂੰਦਰਨ ਵਾਲੀ ਖਬਰ ਇਸ ਸਾਰੇ ਦੇ ਵਿੱਚ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਔਰ ਅੱਜ ਵੀ ਸੋਸ਼ਲ ਮੀਡੀਆ ਦੇ ਉੱਤੇ ਇਸ ਦੀ ਚਰਚਾ ਹੈ, ਉਹ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਰਾਗਵ ਚੱਡਾ ਤੇ ਪ੍ਰਨੀਤੀ ਚੋਪੜਾ ਉਹਨਾਂ ਦੀ ਰਿੰਗ ਸੈਰੇਮਨੀ ਦੇ ਨਾਂ ਥੱਲੇ ਜੋ ਦਿੱਲੀ ਦੇ ਵਿੱਚ ਉਹਨਾਂ ਦਾ ਸਮਾਗਮ ਸੀ ਉਸ ਦੇ ਵਿੱਚ ਸ਼ਮੂਲੀਅਤ। ਹੁਣ ਕਿਉਂਕਿ ਇਹ ਇਕੱਲਾ ਇਹੀ ਨਹੀਂ ਜਿਹੜੀਆਂ ਮੈਂ ਘਟਨਾਕ੍ਰਮ ਦਾ ਵਰਣਨ ਜਿਹੜਾ ਬਿਆਨ ਕੀਤਾ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ 9 ਹੋਰ ਸਾਥੀ NSA ਦੇ ਥੱਲੇ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਜਿਹੜੇ ਨੇ ਉਹ ਡੱਕੇ ਹੋਏ ਨੇ ਔਰ ਜਿਹੜਾ ਵੱਡਾ ਕਾਰਜ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਸ਼ੁਰੂ ਕੀਤਾ ਜਿਹਦੀ ਬਦੌਲਤ ਭਾਰਤੀ ਏਜੰਸੀਆਂ ਦੇ ਕੰਨ ਖੜੇ ਹੋਏ ਔਰ ਉਹਨਾਂ ਨੇ 6-7 ਮਹੀਨੇ ਦੇ ਵਿੱਚ ਹੀ ਵਾਰਿਸ ਪੰਜਾਬ ਦੇ ਦੀ ਇਹ ਸਾਰੀ ਮੂਵਮੈਂਟ ਨੂੰ ਜਿਹੜਾ ਉਹ ਲਪੇਟ ਦਿੱਤਾ ਹੈ, ਉਹ ਸੀ ਉਹਨਾਂ ਵੱਲੋਂ ਖਾਲਸਾ ਵਹੀਰ ਸ਼ੁਰੂ ਕਰਨਾ, ਅੰਮ੍ਰਿਤ ਛਕਾਣਾ। ਔਰ ਇਹ ਮੈਂ ਸਮਝਦਾ ਵੀ ਸਲਾਹਣਯੋਗ ਹੈ ਕਿ ਭਾਈ ਰਾਮ ਸਿੰਘ ਜਿਹੜੇ ਸੰਗਰਾਵਾਂ ਦਮਦਮੀ ਟਕਸਾਲ ਦੀ ਉਸ ਨੂੰ ਹੈਡ ਕਰਦੇ ਨੇ, ਉਹਨਾਂ ਨੇ ਇਹ ਖਾਲਸਾ ਵਹੀਰ ਦੀ ਸ਼ੁਰੂਆਤ ਇਸ ਵੀਕਐਂਡ ਵਾਲੇ ਟਾਈਮ ਤੇ ਅਸੀਂ ਦੇਖਦੇ ਹਾਂ ਕਿ ਗੁਰਦੁਆਰਾ ਟੁੱਟੀ ਗੰਢੀ ਮੁਕਤਸਰ ਸਾਹਿਬ ਤੋਂ ਸ਼ੁਰੂ ਕਰਕੇ ਦਮਦਮਾ ਸਾਹਿਬ ਤੱਕ ਖਾਲਸਾ ਵਹੀਰ ਆਈ, ਸੰਗਤਾਂ ਵੱਡੀ ਗਿਣਤੀ 'ਚ ਸ਼ਮੂਲੀਅਤ ਹੋਈਆਂ, ਉਹਦੀ ਸ਼ਮੂਲੀਅਤ ਹੋਈ ਸੰਗਤ ਦੀ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਅਕਾਲ ਤਖਤ ਦਾ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾ ਤਾਂ ਉਹ ਅਕਾਲ ਤਖਤ ਤੇ ਹਾਜ਼ਰ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਗੱਦੀ, ਹੁਣ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਅਸੀਂ ਮੀਰੀ ਪੀਰੀ ਦਾ ਤਖਤ ਅਕਾਲ ਤਖਤ ਨੂੰ ਮੰਨਦੇ ਤੇ ਇਸ ਦੀ ਸ਼ੁਰੂਆਤ ਤਾਂ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦੀ 11 ਸਾਲ ਦੀ ਉਮਰ ਹੈ ਜਦੋਂ ਉਹਨਾਂ ਦੇ ਪਿਤਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਲਾਹੌਰ 'ਚ ਔਰ ਉਸ ਤੋਂ ਬਾਅਦ ਉਹਨਾਂ ਦੀ ਗੁਰਗੱਦੀ ਦੀ ਜਿਹੜੀ ਹੈ ਰਸਮ ਅਦਾ ਕੀਤੀ ਜਾਂਦੀ ਹੈ। ਬਾਬਾ ਬੁੱਢਾ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਲਗਾਤਾਰ ਹਰ ਗੁਰੂ ਸਾਹਿਬਾਨ ਨੂੰ ਜਿਹੜਾ ਉਹਨਾਂ ਦੀ ਤਖਤ ਨਸ਼ੀਨੀ ਰੂਹਾਨੀ ਤਖਤ ਤੇ ਉਹਨਾਂ ਰਸਮਾਂ ਨੂੰ ਨਿਭਾਇਆ। ਹੁਣ ਉਹ ਉਸੇ ਹੀ ਪਰੰਪਰਾ ਦੇ ਮੁਤਾਬਕ ਆ ਜਾਂਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਕਿ ਭਾਈ ਇਹ ਜਿਹੜੀਆਂ ਸ਼ੈਆਂ ਪਹਿਲਾਂ ਗੁਰਗੱਦੀ ਵੇਲੇ ਸੀ ਇਹਨਾਂ ਨੂੰ ਤੋਸ਼ਾਖਾਨੇ ਦੇ ਵਿੱਚ ਰੱਖੋ ਔਰ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹੀ ਰਾਇਲ ਦਸਤਾਰ ਸਜਾਉਂਦੇ ਨੇ ਔਰ ਮੀਰੀ ਪੀਰੀ ਦੀਆਂ 2 ਤਲਵਾਰਾਂ ਉਹਨਾਂ ਨੂੰ ਬਾਬਾ ਬੁੱਢਾ ਜੀ ਪਹਿਨਾਉਂਦੇ ਨੇ। ਹਾਲਾਂਕਿ ਅਕਾਲ ਤਖਤ ਸਾਹਿਬ ਦੀ ਸਿਰਜਣਾ ਉਸ ਤੋਂ ਲਗਭਗ 3 ਸਾਲ ਬਾਅਦ ਹੁੰਦੀ ਹੈ। 1606 ਦੇ ਵਿੱਚ
ਗੁਰੂ ਹਰਗੋਬਿੰਦ ਸਾਹਿਬ ਦੀ ਗੁਰਗੱਦੀ ਨਸ਼ੀਨੀ ਹੁੰਦੀ ਹੈ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ 1609 ਦੇ ਵਿੱਚ ਅਕਾਲ ਤਖਤ ਸਾਹਿਬ ਦੀ ਸਿਰਜਣਾ ਜਾਂ ਅਕਾਲ ਤਖਤ ਪ੍ਰਗਟ ਹੁੰਦਾ ਹੈ। ਔਰ ਇਹੀ ਜਿਹੜਾ ਪਹਿਲਾ 11 ਸਾਲ ਦੀ ਉਮਰ ਦੇ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦਾ ਤੇਜ ਝੱਲਿਆ ਨਹੀਂ ਜਾਂਦਾ, ਬਾਬਾ ਬੁੱਢਾ ਜੀ ਜਦੋਂ ਉਹਨਾਂ ਨੂੰ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਾਉਂਦੇ ਨੇ ਤਾਂ ਫਿਰ ਇਹ ਵੀ ਪਹਿਲਾ ਵਰਤਾਰਾ ਇਤਿਹਾਸ ਦੇ ਵਿੱਚ ਹੁੰਦਾ ਹੈ। ਹੁਣ ਤੱਕ ਸਿੱਖ ਸੰਗਤਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਰਬਾਬੀਆਂ ਤੋਂ, ਕਿਉਂਕਿ ਉਦੋਂ ਕੀਰਤਨ ਰਬਾਬੀ ਕਰਦੇ ਸਨ, ਕੀਰਤਨ ਸੁਣਿਆ ਸੀ ਗੁਰਬਾਣੀ ਦਾ, ਗੁਰੂ ਗ੍ਰੰਥ ਸਾਹਿਬ ਦਾ। ਲੇਕਿਨ ਇਹ ਪਹਿਲੀ ਪਰੰਪਰਾ ਗੁਰੂ ਹਰਗੋਬਿੰਦ ਸਾਹਿਬ, ਭਾਈ ਨੱਥਾ ਤੇ ਭਾਈ ਅਬਦੁੱਲਾ, ਜਿਹੜੇ 2 ਰਬਾਬੀ ਢਾਡੀ ਜਿਨ੍ਹਾਂ ਨੂੰ ਅਸੀਂ ਪਹਿਲੇ ਆਪਣੇ ਕਹਿੰਦੇ, ਉਹਨਾਂ ਨੇ ਸੱਦਿਆ ਹੋਇਆ ਸੀ। ਔਰ ਉਹਨਾਂ ਨੇ ਜਦੋਂ ਗੁਰਗੱਦੀ ਉਹਨਾਂ ਦੀ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਦੇ ਨੇ ਔਰ ਉਹ ਵਾਰ ਲਾਉਂਦੇ ਨੇ ਪਹਿਲੀ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਹੁਣ ਇੱਕ ਪਾਸੇ ਮੀਰੀ ਪੀਰੀ ਦੇ ਜਿੱਥੇ ਇਹ ਦਿਨ ਚੱਲ ਰਹੇ ਨੇ ਔਰ ਇਹ 13 ਮਈ ਦਾ ਦਿਨ ਸੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦੇ ਜਿਹੜਾ 6ਵੇਂ ਪਾਤਸ਼ਾਹ ਦੇ ਗੁਰਗੱਦੀ ਤੇ ਬੈਠਣ ਦਾ, ਔਰ ਉਹੀ ਦਿਨ ਅਕਾਲ ਤਖਤ ਪ੍ਰਗਟ ਹੋਣ ਦਾ ਵੀ ਜਾਂ ਮੀਰੀ ਪੀਰੀ ਦੇ ਕਨਸੈਪਟ ਨੂੰ ਜਿਹੜਾ ਉਸ ਦੀ ਪੂਰੀ ਅਹਿਮੀਅਤ ਵਾਲਾ ਦਿਨ ਵੀ ਬਣ ਜਾਂਦਾ। ਹੁਣ ਸਿੱਖ ਸੰਗਤਾਂ ਇਹ ਜਾਣਨਾ ਚਾਹੁੰਦੀਆਂ ਨੇ ਵੀ ਜਦੋਂ ਹਾਲਾਂਕਿ ਜਥੇਦਾਰ ਵੀ ਇਹਨਾਂ ਨੇ 20ਵੀਂ ਸਦੀ 'ਚ ਲਿਆ ਕੇ ਸਿਰ ਤੇ ਬਿਠਾ ਦਿੱਤੇ ਨੇ, ਇਸ ਕਿਸਮ ਦਾ ਕੋਈ ਕਨਸੈਪਟ ਨਹੀਂ ਸੀ ਔਰ ਉਹਦੀ ਅੱਜ ਅਸੀਂ ਸਜ਼ਾ ਭੋਗ ਰਹੇ ਹਾਂ ਕਿ ਪਹਿਲਾਂ ਅਸੀਂ ਇਸ ਕਿਸਮ ਦੇ ਜਿਹੜੇ ਨੇ ਉਹ ਅਹੁਦੇ ਕਾਇਮ ਕਰਦੇ ਹਾਂ ਜਿਨ੍ਹਾਂ ਦੀ ਕੋਈ, ਜਿਹੜਾ ਗੁਰੂ ਪੰਥ ਦਾ ਕਨਸੈਪਟ ਹੈ, ਗੁਰੂ ਪੰਥ ਦਾ ਕਨਸੈਪਟ ਸੰਗਤੀ ਰੂਪ ਦੇ ਵਿੱਚ ਪੰਥ ਜਿਹੜਾ ਉਹ ਕਿਸੇ ਵੀ ਗਿਵਨ ਸਿਚੁਏਸ਼ਨ 'ਚ ਜਿਊਰੀ ਜਾਂ 5 ਪਿਆਰਿਆਂ ਦੇ ਰੂਪ ਦੇ ਵਿੱਚ ਆਪਣੇ ਨੁਮਾਇੰਦੇ ਚੁਣਦਾ ਸੀ, ਉਹ ਫੈਸਲਾ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗੁਰਮਤਿ ਹੈ ਔਰ ਉਸ ਤੋਂ ਬਾਅਦ ਉਹ ਆਮ ਸਿੱਖਾਂ ਵਾਂਗ ਵਿਚਰਦੇ ਸੀ। ਲੇਕਿਨ ਅੰਗਰੇਜ਼ਾਂ ਨੇ ਪਹਿਲਾਂ ਸਰਬਰਾਹ ਬਣਾਇਆ, ਫਿਰ ਅਕਾਲੀਆਂ ਨੂੰ ਵੀ ਲੱਗਾ ਕਿ ਭਾਈ ਕੁਛ ਨਾ ਕੁਛ ਜਿਹੜਾ ਉਹਨਾਂ ਨੇ ਇਹ ਐਸਾ ਜਥੇਦਾਰ ਲਫ਼ਜ਼ ਵਾੜਿਆ। ਫਿਰ ਜੋ ਬਾਦਲਾਂ ਨੇ ਪਿਛਲੀ ਅੱਧੀ ਸਦੀ 'ਚ ਜਿਸ ਕਿਸਮ ਦਾ ਇਹਨਾਂ ਨੇ ਮਜ਼ਾਕ ਅਕਾਲ ਤਖਤ ਦੀ ਇੰਸਟੀਟਿਊਸ਼ਨ ਨਾਲ ਕੀਤਾ, ਉਸ 'ਚੋਂ ਹੀ ਫਿਰ ਇਸ ਕਿਸਮ ਦੇ ਜਿਵੇਂ ਲਿਫਾਫੇ 'ਚੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨਿਕਲਦੇ ਆਏ ਨੇ, ਇਸੇ ਤਰ੍ਹਾਂ ਫਿਰ ਬਾਦਲਾਂ ਦੇ ਲਿਫਾਫੇ 'ਚੋਂ ਹੀ ਇਹ ਜਥੇਦਾਰ ਨਿਕਲੇ, ਜਿਨ੍ਹਾਂ 'ਚੋਂ ਸਭ ਤੋਂ ਘਟੀਆ ਕਰਤੂਤ ਅਸੀਂ ਜੂਨ 84 ਦੇ ਘੱਲੂਘਾਰੇ ਵੇਲੇ ਦੇਖਦੇ ਹਾਂ। ਇਹਨਾਂ ਵੱਲੋਂ ਥਾਪਿਆ ਗਿਆਨੀ ਕਿਰਪਾਲ ਸਿੰਘ, ਜਿਹੜਾ ਖੰਡਰਾਤ ਬਣਾਇਆ ਗਿਆ ਅਕਾਲ ਤਖਤ ਦੇ ਸਾਹਮਣੇ ਖਲੋ ਕੇ ਪੜ੍ਹ ਰਿਹਾ ਕਿ ਕੋਠਾ ਸਾਹਿਬ ਠੀਕ ਹੈ, ਤੋਸ਼ਾਖਾਨਾ ਠੀਕ ਹੈ। ਫਿਰ ਕਿਸ ਲੈਵਲ ਦੇ ਗਿਆਨੀ ਗੁਰਬਚਨ ਸਿੰਘ ਤੱਕ ਪਹੁੰਚਦੇ हैं, ਮਾਫੀਨਾਮਾ ਸੌਦਾ ਸਾਧ ਦੇ ਨਾਂ ਥੱਲੇ ਜਿਸ ਕਿਸਮ ਦੀ ਡਰਾਮੇਬਾਜ਼ੀ ਝੂਠ ਦੇ ਨਾਲ ਬਾਦਲਾਂ ਨੂੰ ਖੁਸ਼ ਕਰਨ ਦੇ ਲਈ ਸੌਦਾ ਸਾਧ ਦੇ ਨਾਲ ਡੀਲ ਬਣਾਈ ਜਾਂਦੀ ਹੈ ਔਰ 90 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਐਡਾਂ ਦੇ ਉੱਤੇ ਖਰਚ ਕਰਦੀ ਹੈ ਇਸ ਗੱਲ ਨੂੰ ਜਸਟੀਫਾਈ ਕਰਨ ਦੇ ਲਈ ਕਿ ਜੀ ਇਹ ਜਿਹੜਾ ਮਾਫੀਨਾਮਾ ਹੈ ਇਹ ਬਹੁਤ ਵਧੀਆ ਹੋ ਗਿਆ, ਇਹ ਨਾਲੋਂ ਅਮਨ ਹੋ ਜਾਏਗਾ, ਇਹ ਸਿੱਖੀ ਪਰੰਪਰਾਵਾਂ ਦੇ ਮੁਤਾਬਕ ਹੈ। ਪਰ ਇਹ ਜਿਹੜਾ ਐਕਟਿੰਗ ਹੁਣ ਬਣਾਇਆ ਹੋਇਆ ਹੈ, ਹਾਲਾਂ ਬਹੁਤ ਸਾਰਿਆਂ ਨੇ ਜੋ ਲਫ਼ਜ਼ ਦੇ ਲਈ ਕਹੇ ਨੇ, ਅੱਜ ਵੀ ਮੇਰੀ ਫੋਨ ਤੇ ਕਈ ਪਾਸੇ ਗੱਲ ਹੋਈ, ਕਈਆਂ ਦੀਆਂ ਲਿਖਤਾਂ ਨੇ, ਮੈਂ ਘੱਟੋ ਘੱਟ ਉਹ ਨਹੀਂ ਦੁਹਰਾ ਸਕਦਾ। ਪਰ ਅੱਜ ਜਿਸ ਕਿਸਮ ਦਾ ਇਸ ਐਕਟਿੰਗ ਨੇ ਐਕਟਿੰਗ ਕਰ ਕਰਕੇ ਜਿਸ ਲੈਵਲ ਤੇ ਲਿਆ ਕੇ ਖੜਾ ਕਰ ਦਿੱਤਾ ਹੈ, ਹੁਣ ਪੁੱਛਿਆ ਇਹ ਜਾ ਰਿਹਾ ਕਿ ਗੁਰਗੱਦੀ ਦਿਵਸ ਵੀ ਹੈ, ਭਾਈ ਪਰਮਜੀਤ ਸਿੰਘ ਪੰਜਵੜ ਦਾ ਸ਼ਹੀਦੀ ਸਮਾਗਮ ਵੀ ਹੈ, ਖਾਲਸਾ ਵਹੀਰ ਭਾਈ ਰਾਮ ਸਿੰਘ ਲੈ ਕੇ ਜਾ ਰਹੇ ਨੇ, ਫਿਰ ਚੰਡੀਗੜ੍ਹ ਦੇ ਵਿੱਚ ਕੌਮੀ ਇਨਸਾਫ ਮੋਰਚਾ ਵੀ ਹੈ, ਬਰਗਾੜੀ 'ਚ ਲੱਗਿਆ ਮੋਰਚਾ ਵੀ ਹੈ। ਵੀ ਗਿਆਨੀ ਹਰਪ੍ਰੀਤ ਸਿੰਘ ਕਿਤੇ ਨਜ਼ਰ ਨਹੀਂ ਆਉਂਦਾ, ਕਿੱਥੇ ਗਿਆ? ਔਰ ਫਿਰ ਜਦੋਂ ਫੋਟੋ ਜਿਹੜੀ ਅੱਜ ਦੀ ਸਾਡੀ ਮੇਨ ਪਿਕਚਰ ਵੀ ਹੈ ਜਿਸ ਨੂੰ ਥੰਬਨੇਲ ਕਹਿੰਦੇ ਨੇ, ਉਹਦੇ 'ਚ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਗਿਆਨੀ ਹਰਪ੍ਰੀਤ ਸਿੰਘ ਵੀ ਔਰ ਉਹ ਬੰਗਲਾ ਸਾਹਿਬ ਦਾ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੀ 3 ਫੁੱਟੀਆਂ ਕਿਰਪਾਨਾਂ ਫੜ ਕੇ ਰਾਘਵ ਚੱਡਾ, ਪ੍ਰੀਨੀਤੀ ਚੋਪੜਾ ਔਰ ਉਸ ਸਮਾਗਮ ਜਿਹਦੇ 'ਚ ਕਿ ਕੇਜਰੀਵਾਲ, ਭਗਵੰਤ ਮਾਨ ਇਹ ਸਾਰਿਆਂ ਦੀ ਸ਼ਮੂਲੀਅਤ ਹੈ, ਉਸ 'ਚ ਖੜੇ ਨੇ। ਔਰ ਕੀ ਹੈ ਜੀ, ਰਿੰਗ ਸੈਰੇਮਨੀ। ਹੁਣ ਤੁਸੀਂ ਅੰਦਾਜ਼ਾ ਲਾਓ। ਔਰ ਬਹੁਤ ਸਾਰੇ ਸਵਾਲ ਵਿਦਨ ਅਕਾਲੀ ਦਲ ਵੀ ਇਹ ਚੱਲੇ ਨੇ, ਵਿਰਸਾ ਸਿੰਘ ਵਲਟੋਆ ਨੇ ਸਵਾਲ ਕੀਤਾ, ਹੋਰ ਵੀ ਚੱਲ ਰਿਹਾ। ਹੋ ਸਕਦਾ ਹੈ ਇਹਨੂੰ ਐਕਟਿੰਗ ਇਹਦੀ ਹੋ ਗਈ ਬਥੇਰੀ, ਕੋਈ ਹੋਰ ਨਵਾਂ ਐਕਟਿੰਗ ਕਰਨ ਵਾਲਾ ਲੈ ਆਣ, ਲੇਕਿਨ
ਇਹ ਸਭ ਸਾਨੂੰ ਕਿੱਥੇ ਲਿਜਾ ਕੇ ਖੜਾ ਕਰਦਾ। ਔਰ ਇਸ ਸਭ ਤੋਂ ਇੱਕ ਗੱਲ ਬਿਲਕੁਲ ਜ਼ਾਹਰ ਹੁੰਦੀ ਹੈ ਕਿ ਵੀ ਇਹ ਸਾਰੇ, ਸਾਨੂੰ ਤਾਂ ਪਹਿਲਾਂ ਤੋਂ ਹੀ ਕੋਈ ਭੁਲੇਖਾ ਨਹੀਂ ਹੈ ਕਿ ਭਾਈ ਇਹ ਸਾਰੇ ਰਲ ਮਿਲ ਕੇ ਹੀ ਚੱਲ ਰਹੇ ਨੇ, ਇੱਕੋ ਥੈਲੀ ਦੇ ਚੱਟੇ ਬੱਟੇ ਨੇ। ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੇ ਇਕੱਠ ਸੱਦਿਆ ਗਿਆ ਅਕਾਲ ਤਖਤ, ਉਦੋਂ ਵੀ ਸਾਡਿਆਂ ਨੂੰ ਬਹੁਤਿਆਂ ਨੂੰ ਹੋਪਸ ਹੋਣ ਲੱਗ ਜਾਂਦੀਆਂ ਨੇ। ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਅਪੀਲ ਹੋਣੀ ਸ਼ੁਰੂ ਹੋ ਗਈ ਕਿ ਜੀ ਉਹ ਸਰਬੱਤ ਖਾਲਸਾ ਸੱਦੇ। ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਅਪੀਲ ਕੀਤੀ। ਉਹ ਭਾਈ ਉਹ ਉਹਨਾਂ ਦੀ ਜਿਹੜੀ ਹੈ ਉਹ ਖੇਡ ਦੇ ਬੰਟੇ ਨੇ, ਉਹ ਉਹਨਾਂ ਦੇ ਹੀ ਬੰਟੇ ਨੇ। ਉਹ ਤੁਹਾਡੀ ਖੁੱਤੀ 'ਚ ਕਦੇ ਆ ਕੇ ਡਿੱਗ ਪੈਣ, ਤੁਹਾਨੂੰ ਲੱਗੇ ਸਾਡੇ ਹੋ ਗਏ, ਇਵੇਂ ਨਹੀਂ ਹੈ। ਔਰ ਜਿਸ ਕਿਸਮ ਦਾ ਜਦੋਂ ਇੰਨਾ ਕੁ ਦਬਾਅ ਸੀ, ਔਰ ਕਿਉਂਕਿ ਸੰਗਤ ਦੇ ਰੋਹ ਨੂੰ ਨਿਊਟਰਲਾਈਜ਼ ਕਰਨਾ ਸੀ, ਤੇ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਇਕੱਠ ਦੇ ਵਿੱਚ 24 ਘੰਟੇ ਦਾ ਨੋਟਿਸ ਦਿੱਤਾ ਹੈ ਪੰਜਾਬ ਸਰਕਾਰ ਨੂੰ ਕਿ ਜੀ ਸਾਰੇ ਮੁੰਡੇ ਛੱਡੋ ਜੋ ਫੜੇ ਹੋਏ ਨੇ ਤੁਸੀਂ ਸਾਰੇ। ਔਰ ਉਸ ਤੋਂ ਬਾਅਦ ਭਗਵੰਤ ਮਾਨ ਨੇ ਕਿਵੇਂ ਰਿਡੀਕਿਊਲ ਕੀਤਾ ਅਕਾਲ ਤਖਤ ਦੀ ਅਥਾਰਟੀ ਨੂੰ, ਜਥੇਦਾਰ ਨੂੰ, ਕਿ ਜੇ ਕੋਈ ਵੀ ਮਾੜਾ ਮੋਟਾ ਵੀ ਗੈਰਤ ਔਰ ਅਣਖ ਵਾਲਾ ਹੋਏ ਤੇ ਉਹ ਇੰਨੀ ਜਲਦੀ ਭੁੱਲਦਾ ਨਹੀਂ ਹੈ। ਅਸੀਂ ਤਾਂ ਉਸ ਖਿੱਤੇ ਨਾਲ ਸੰਬੰਧਿਤ ਹੈ ਪੰਜਾਬ ਦੇ, ਜਿੱਥੇ ਕਿਸੇ ਪਰਦਾਦੇ ਦੀ ਬੋਲੀ ਮਾਰੀ ਵੀ ਕਿਸੇ ਨੂੰ ਜਿਹੜੀ ਹੈ ਉਹ ਕਈ ਜਨਰੇਸ਼ਨਾਂ ਬਦਲਾ ਭਾਵਨਾ ਵੱਲ ਲੈ ਜਾਂਦੀਆਂ ਸੀ। ਇੰਨੇ ਬੇਗੈਰਤ ਨੇ। ਔਰ ਉਦੋਂ ਸਿੱਖ ਸੰਗਤ ਇਹਦੇ ਬਾਵਜੂਦ ਕਿ ਬਹੁਤਿਆਂ ਨੂੰ ਪਤਾ ਸੀ ਕਿ ਵੀ ਇਹ ਐਕਟਿੰਗ ਦਾ ਹਾਲ ਕੀ ਹੈ, ਲੇਕਿਨ ਉਹਨਾਂ ਨੇ ਭਗਵੰਤ ਮਾਨ ਨੂੰ ਜਿਸ ਕਿਸਮ ਦੇ ਛਿੱਤਰ ਫੇਰੇ ਹਰ ਪੋਸੀਬਲ ਤਰੀਕੇ ਦੇ ਨਾਲ, ਕਿਉਂਕਿ ਉਹਨਾਂ ਨੂੰ ਲੱਗਾ ਵੀ ਇਹ ਗਿਆਨੀ ਹਰਪ੍ਰੀਤ ਸਿੰਘ ਨੂੰ ਨਹੀਂ ਰਿਡੀਕਿਊਲ ਕੀਤਾ ਗਿਆ, ਅਕਾਲ ਤਖਤ ਨੂੰ ਕੀਤਾ ਗਿਆ। ਹੁਣ ਇਸ ਸਾਰੇ ਦੇ ਨਾਲ ਅਸੀਂ ਦੇਖਦੇ ਹਾਂ ਕਿ NSA ਦੇ ਥੱਲੇ ਜੇ ਭੇਜੇ ਜਾ ਗਏ ਨੇ, ਲਾ ਐਂਡ ਆਰਡਰ ਤਾਂ ਸਟੇਟ ਦੀ ਪ੍ਰੋਬਲਮ ਹੈ ਕਿ ਵੀ 10 ਸਾਡੇ ਬੰਦੇ 2900 ਕਿਲੋਮੀਟਰ ਦੂਰ ਬਿਨਾਂ ਕਿਸੇ ਕੇਸ ਤੋਂ, ਜਿਹਦੇ 'ਚ ਕਿ ਕਿਸੇ ਦਾ ਕੋਈ ਮਰਡਰ ਨਹੀਂ ਹੋਇਆ, ਕੋਈ, ਉਹਨਾਂ ਨੂੰ ਭੇਜਿਆ ਗਿਆ। ਇੱਕ ਪਾਸੇ ਇਹ ਮੰਗ ਹੈ ਕਿ ਭਾਈ ਉਹਨਾਂ ਨੂੰ ਫਿਰ ਉਸ ਦਿੱਲੀ ਦੇ ਵਿੱਚ ਜਿਸ ਪਾਰਟੀ ਦਾ ਰਾਘਵ ਚੱਡਾ ਰਾਜ ਸਭਾ ਮੈਂਬਰ ਹੈ, ਕਰਤਾ ਧਰਤਾ ਹੈ, ਕੇਜਰੀਵਾਲ ਦੀ ਜਿਹੜੀ ਢਿੱਲੀ ਜਿਹੀ ਮੁੱਛ ਹੈ ਉਹਦਾ ਵਾਲ ਵੀ ਹੈ, ਔਰ ਉਸੇ ਹੀ ਦਿੱਲੀ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ, ਉਸੇ ਹੀ ਕੇਜਰੀਵਾਲ ਸਰਕਾਰ ਦੇ ਥੱਲੇ, ਜਿਨ੍ਹਾਂ ਨੇ ਆਪਣੀ ਸਜ਼ਾ ਨਹੀਂ ਕਿੰਨੇ ਸਾਲ ਭੋਗ ਲਏ ਨੇ। ਔਰ ਸਿਰਫ ਉਹਨਾਂ ਦੇ ਫੈਸਲੇ ਦੇ ਉੱਤੇ ਜਿਹੜੀ ਉਹਨਾਂ ਦੀ ਕਮੇਟੀ ਹੈ, ਜਿਹੜੀ ਰਿਵਿਊ ਕਮੇਟੀ ਹੈ, ਉਹ ਉਹਨਾਂ ਦੀ ਅਰੈਸਟ ਦੀ ਫਾਈਲ ਦੇ ਉੱਤੇ ਵੀ ਬੈਠਾ ਹੋਇਆ, ਉਹੀ ਸਫ਼ਰ ਕਰ ਰਹੇ ਨੇ। ਫਿਰ ਇਸ ਦੇ ਨਾਲ ਅਸੀਂ ਦੇਖਦੇ ਕਿ ਇਹ ਸਾਰਾ ਹੋਣ ਦੇ ਬਾਵਜੂਦ ਇਸ ਕਿਸਮ ਦੀ, ਔਰ ਅਕਾਲ ਤਖਤ ਦਾ ਜਥੇਦਾਰ ਕੋਈ ਮੰਦਰ ਦਾ ਪੰਡਤ ਨਹੀਂ ਹੈ। ਅਕਾਲ ਤਖਤ ਦੇ ਜਥੇਦਾਰਾਂ ਦਾ ਰੁਤਬਾ, ਔਰ ਇਹ ਇਕੱਲੀ ਗੱਲ ਇਹ ਨਹੀਂ ਹੈ, ਜਥੇਦਾਰ ਗੁਰਦਾਲ ਸਿੰਘ ਅਜਨੋਆ ਜਿਹੜੇ ਵਕਤੀ ਤੌਰ ਤੇ ਹੀ ਭਾਵੇਂ ਉਹਨਾਂ ਨੇ ਇੱਕ ਲੀਡ ਦੇ ਕੇ ਦੱਸਿਆ ਸੀ ਕਿ ਭਾਈ ਜਥੇਦਾਰ ਕੀ ਹੁੰਦਾ, ਕਿ ਭਾਈ ਉਹਨਾਂ ਨੂੰ ਈਵਨ ਇੱਕ ਕੇਸ ਜਿਹੜਾ ਕਿਸੇ ਨੇ ਫਾਈਲ ਕੀਤਾ, ਮੈਨੂੰ ਯਾਦ ਨਹੀਂ ਹੈ ਕੀ ਕੇਸ ਸੀ, ਤੇ ਅਦਾਲਤ ਵੱਲੋਂ ਸੰਮਣ ਭੇਜੇ ਗਏ ਕਿ ਜੀ ਉਹ ਆਪਣਾ ਕੇਸ ਦੇਣ। ਔਰ ਉਹਨਾਂ ਨੇ ਕਿਹਾ ਸੀ ਕਿ ਅਕਾਲ ਤਖਤ ਦੁਨੀਆ ਦੇ ਸਾਰੇ ਤਖਤਾਂ ਤੋਂ ਉੱਪਰ ਹੈ, ਔਰ ਉਹ ਦੁਨੀਆ ਦੇ ਕਿਸੇ ਤਖਤ ਵਾਲੇ ਨੂੰ ਜਾਂ ਕਿਸੇ ਤਖਤ ਜਾਂ ਕਾਨੂੰਨ, ਜਿਸ ਤਖਤ ਦੇ ਥੱਲੇ ਕੋਈ ਕਾਨੂੰਨ ਹੈ ਉਹਨੂੰ ਜਵਾਬਦੇਹ ਨਹੀਂ ਹੈ, ਇਸ ਲਈ ਪੇਸ਼ ਹੋਣ ਦਾ ਸਵਾਲ ਹੀ ਪੈਦਾ ਨਹੀਂ। ਉਹ ਸਰਕਾਰ ਨੂੰ ਵਿਦਡਰਾ ਕਰਨਾ ਪਿਆ ਸੀ ਕਿ ਭਾਈ ਇਹ ਸਿੱਧੀ ਟੱਕਰ ਨਹੀਂ ਲੈਣੀ ਹੈ। ਤੇ ਦੂਸਰੇ ਪਾਸੇ ਉਸ ਪਾਰਟੀ ਦਾ, ਜਿਸ ਪਾਰਟੀ ਨੇ ਸਿੱਖੀ ਰਹੁ ਰੀਤਾਂ ਨੂੰ, ਜੋ ਕੁਛ ਅਸੀਂ ਪੰਜਾਬ 'ਚ ਦੇਖ ਰਹੇ ਹਾਂ ਇਸ ਇੱਕ ਵਰੇ ਦੇ ਵਿੱਚ ਭਗਵੰਤ ਮਾਨ ਦੇ ਆਉਣ ਤੋਂ ਬਾਅਦ, ਜਿਨ੍ਹਾਂ ਨੇ ਤੁਹਾਡੇ ਅੰਮ੍ਰਿਤ ਛਕਾਉਣ ਵਾਲਿਆਂ ਨੂੰ ਜਿਹੜਾ ਉਹ NSA ਲਾ ਕੇ ਭੇਜਿਆ ਹੋਇਆ, ਜਿਹੜੀ ਹਕੂਮਤ ਜ਼ਿੰਮੇਵਾਰ ਹੈ ਜੋ ਵੀ ਪੰਜਾਬ ਦੇ ਵਿੱਚ ਅੱਜ ਲਾ ਐਂਡ ਆਰਡਰ ਕੰਟਰੋਲ ਕਰਨ ਦੇ ਨਾਂ ਥੱਲੇ ਚੱਲ ਰਿਹਾ, ਤੇ ਇਹਨਾਂ ਸਾਰੀਆਂ ਪੰਥਕ ਸਮਾਗਮਾਂ ਨੂੰ ਛੱਡ ਕੇ ਜਾ ਕੇ ਉੱਥੇ ਇੱਕ ਗੈਰ ਸਿੱਖ, ਇਹ ਈਵਨ ਇੱਕ ਜ਼ਮਾਨਾ ਸੀ ਕਿ ਜਦੋਂ ਗਿਆਨੀ ਕਿਰਪਾਲ ਸਿੰਘ ਜਿਹੜਾ ਅਕਾਲ ਤਖਤ ਦਾ ਜਥੇਦਾਰ ਹੋਣ ਦੇ ਨਾਤੇ ਕਿਸੇ ਪਤਤ ਸਿੱਖ ਦੇ ਵਿਆਹ ਦੀ ਰਸਮ ਦੇ ਵਿੱਚ ਸ਼ਾਮਲ ਹੋਏ, ਔਰ ਸੰਤ ਜਰਨੈਲ ਸਿੰਘ ਪਿੰਡਾਲਿਆਂ ਨੇ ਉਸ ਦੇ ਉੱਤੇ ਉਹਨੂੰ ਪੂਰਾ ਜਿਹੜਾ ਉਹ ਸਖਤ ਹੱਥਾਂ ਦੇ ਨਾਲ ਜਿਹੜਾ ਉਸ ਨੂੰ ਲਿਆ ਸੀ, ਆੜੇ ਹੱਥੀ ਜਿਹਨੂੰ ਕਹਿੰਦੇ ਨੇ, ਕਿ ਭਾਈ ਇਹ ਅਕਾਲ ਤਖਤ ਦਾ ਜਥੇਦਾਰ ਹੋਏ ਤਾਂ ਕਿਸੇ ਦਾੜੀ ਕੱਟੇ ਜਾਂ ਕਿਸੇ ਪਤਤ ਦੇ ਵਿਆਹ ਦੇ ਵਿੱਚ ਸ਼ਮੂਲੀਅਤ ਕਰੇ। ਤੇ ਇੱਥੇ ਤਾਂ ਇਹਨੇ ਸਾਰੀਆਂ ਹੀ ਹੱਦਾਂ ਟੱਪ ਦਿੱਤੀਆਂ। ਮਤਲਬ ਬੇਸ਼ਰਮੀ ਦੇ ਵੀ ਕੋਈ ਹੱਦ ਹੁੰਦੀ ਹੈ ਵੀ ਕੀ ਤੇਰਾ ਹੋਣਾ ਇਹ ਹੈ ਵੀ ਲੱਖ 2 ਲੱਖ ਲਿਫਾਫੇ 'ਚੋਂ ਦੇ ਦਿੱਤਾ ਹੋਣਾ। ਔਰ ਗਿਆਨੀ ਰਾਮ ਸਿੰਘ ਖਾਲਸਾ ਵਹੀਰ ਉਹਨਾਂ ਨੇ ਕਿਹਾ ਜੀ ਮੈਂ ਨਿੱਜੀ ਤੌਰ ਤੇ ਜਦੋਂ ਡੇਟ ਰੱਖੀ
ਮੈਂ ਇਹਨਾਂ ਦੇ ਕੋਲ ਗਿਆ ਸੀ ਕਿ ਇਹ ਸਾਨੂੰ ਬਲ ਮਿਲੇਗਾ ਪੰਜਾਬ ਦੇ ਵਿੱਚ ਅੰਮ੍ਰਿਤ ਸੰਚਾਰ ਲਹਿਰ ਨੂੰ ਕਿ ਤੁਸੀਂ ਸ਼ਮੂਲੀਅਤ ਕਰੋ। ਤੇ ਉਹਨਾਂ ਨੇ ਕਹਿੰਦੇ ਜੀ ਮੈਨੂੰ ਇਹ ਕਿਹਾ ਸੀ ਕਿ ਵੀ ਮੈਨੂੰ ਕੋਈ ਰੁਝੇਵਾਂ ਹੈਗਾ ਬਹੁਤ ਜ਼ਰੂਰੀ, ਮੈਂ ਆ ਨਹੀਂ ਸਕਾਂਗਾ। ਤੇ ਕਹਿੰਦਾ ਵੀ ਮੈਨੂੰ ਇਹ ਨਹੀਂ ਸੀ ਪਤਾ ਵੀ ਇਹਦਾ ਰੁਝੇਵਾਂ ਉਹ ਰਾਘਵ ਚੱਡੇ ਦੀ ਜਿਹੜੀ ਹੈ ਉਹ ਰਿੰਗ ਸੈਰੇਮਨੀ ਹੈ ਕਿ ਜਿਹਦੇ 'ਚ ਉਹਨਾਂ ਨੇ ਜਾਣਾ। ਸੋ ਇਹ ਇੱਕ ਬਹੁਤ ਸ਼ਰਮਨਾਕ ਹਰਕਤ ਹੈ ਔਰ ਬੇਸ਼ੱਕ ਇੱਕ ਤਬਕੇ ਦੀ ਮੰਗ ਹੋਏਗੀ ਇਹਨੂੰ ਹਟਾ ਦਿਓ, ਕੋਈ ਹੋਰ ਐਕਟਿੰਗ ਵਾਲਾ ਆ ਜਾਏਗਾ। ਪਰ ਮੈਂ ਸਮਝਦਾ ਹਾਂ ਵੀ ਇਹ ਸਾਡੇ ਵੀਰ ਭਾਈ ਸੰਤੋਖ ਸਿੰਘ ਭਾਊ ਜੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਪਿਆਰ ਨਾਲ, ਟੋਰਾਂਟੋ ਤੋਂ, ਉਹਨਾਂ ਨੇ ਇੱਕ ਛੋਟੀ ਜਿਹੀ ਨਜ਼ਮ ਇਸ ਦੇ ਉੱਤੇ ਲਿਖੀ ਹੈ। ਇਹ ਸਾਰੇ ਵਰਤਾਰੇ ਨੂੰ ਦੇਖਦੇ ਆ, ਉਹਨਾਂ ਨੇ ਕਲਮਬੱਧ ਕੀਤਾ ਹੈ ਤੇ ਉਹਦਾ ਉਹਨਾਂ ਨੇ ਸਿਰਲੇਖ ਦਿੱਤਾ ਹੈ, ਸ਼ੇਰ ਦੀ ਖਲ ਵਿੱਚ ਭੇਡੂ ਬਣੇ ਫਿਰਦੇ ਜੋ ਕੌਮ ਦੇ ਮਾਲਕ, ਭੇਡੂ ਪਾਈ ਫਿਰਦੇ ਸ਼ੇਰ ਦੀ ਖਲ ਮੀਆਂ। ਹੁਣ ਕਿਉਂਕਿ ਜਦੋਂ ਅਸੀਂ ਜੰਗ ਹਿੰਦ ਪੰਜਾਬ ਪੜ੍ਹਦੇ ਹਾਂ ਤਾਂ ਫਿਰ ਸ਼ਾਹ ਮੁਹੰਮਦ ਉਹ ਅਕਸਰ ਆਪਣੀ ਜੋ ਪੋਇਟਰੀ ਦੇ ਵਿੱਚ ਅਖੀਰ ਸ਼ਬਦ ਮੀਆਂ ਇਸਤੇਮਾਲ ਕਰਦੇ ਨੇ। ਸੋ ਉਸ ਤਰਜ਼ ਦੇ ਉੱਤੇ ਬਣੇ ਫਿਰਦੇ ਜੋ ਕੌਮ ਦੇ ਮਾਲਕ, ਭੇਡੂ ਪਾਈ ਫਿਰਦੇ ਸ਼ੇਰ ਦੀ ਖਲ ਮੀਆਂ, ਖਾਕ ਛਾਣਦੇ ਫਿਰਨ ਸਰਕਾਰੀਆਂ ਦੀ, ਸ਼ਰਮ ਹਿਆ ਦੀ ਰਹੀ ਨਾ ਗੱਲ ਮੀਆਂ। ਇਹਨਾਂ ਦੁਸ਼ਟਾਂ ਨੇ ਸਾਡੇ ਫੜਾਏ ਬੱਚੇ, ਰਿਹਾ ਕੋਈ ਨਾ ਸ਼ੱਕ ਸ਼ੁਬਾ ਮੀਆਂ। ਲਾ ਕੇ ਸ਼ੇਰ ਦੀ ਖਲ ਨੂੰ ਪਰਾਂ ਰੱਖੋ, ਵਾਂਗ ਭੇਡੂਆਂ ਨਿਗਾਹੂ ਝੱਟ ਮੀਆਂ। ਕਲਗੀ ਵਾਲੇ ਨੂੰ ਦਿਖਾਓਗੇ ਮੂੰਹ ਕਿਹੜਾ, ਸ਼ਰਮ ਆਉਂਦੀ ਨਹੀਂ ਤੁਹਾਨੂੰ ਵੱਧ ਘੱਟ ਮੀਆਂ। ਮੈਂ ਸਮਝਦਾ ਕਿ ਭਾਈ ਇਹੀ ਇਸ ਤੋਂ ਵਧੀਆ ਢੰਗ ਨਾਲ ਇਹਨਾਂ ਦੀ ਕਰਤੂਤ ਨੂੰ ਬਿਆਨਿਆ ਨਹੀਂ ਜਾ ਸਕਦਾ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਫਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਰਾਹੀਂ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।